ਇੱਥੋਂ ਦੋ ਹੁੰਦੀਆਂ ਹੁੰਦੀਆਂ ਸਨ ਟ੍ਰੇਨਾਂ। ਵੇਖੋ ਇਹ ਦੇਖੀ ਜਾਓ, ਇਹ ਜਨਾਬ, ਇਹ ਦੇਖੋ, ਇਹ ਸਾਈਡ ਤੋਂ ਇਹ ਬੰਨ ਇੰਡੀਆ ਵਾਲਾ ਇਹ ਮੌਜੂਦ ਹੈ, ਤੇ ਇਹ ਜਨਾਬ ਇੱਥੇ ਵਿੱਚੋਂ ਦੀਆਂ ਦਰਖਤਾਂ ਚੋਂ ਦੀ ਸਿੱਧੀ ਇੰਡੀਆ। ਕਿਉਂਕਿ ਉਦੋਂ ਕਤਲੋ ਗਾਰਤ ਆਮ ਹੋ ਚੁੱਕੀ ਸੀ, ਇਧਰੋਂ ਵੀ ਬੰਦੇ ਮਾਰੇ ਜਾਂਦੇ ਸਨ, ਫਿਰ ਲੁੱਟਾ ਲੁਟਾਈ ਸੀ, ਤੇ ਇੰਡੀਆ ਵਾਲੀ ਸਾਈਡ ਤੇ ਵੀ ਜਿਹੜੇ ਮੁਸਲਮਾਨ ਇੰਡੀਆ ਦੇ ਵਿੱਚੋਂ ਆਉਂਦੇ ਸਨ ਨਾ, ਉਹ ਵੀ ਜਿਹੜੇ ਨਾ ਉਹ ਜਾਂ ਤੇ ਆਪਣੀਆਂ ਲਾਸ਼ਾਂ ਦਰਿਆ 'ਚ ਸੁੱਟ ਕੇ ਆ ਜਾਂਦੇ ਸਨ, ਜਾਂ ਜਿਹੜੇ ਜ਼ਖਮੀ ਨੇ ਉਹ ਮਰਿਆਂ ਬਰਾਬਰ ਵਿਚਾਰੇ ਉਹ ਇੱਥੇ ਆਉਂਦੇ ਸਨ। ਤੇ ਇਹ ਏਰੀਆ ਜਿਹੜਾ ਜਿੰਨਾ ਵੀ ਹੈ ਨਾ, ਇਹ ਦੱਸਿਆ ਬਜ਼ੁਰਗਾਂ ਨੇ ਕਿ ਇਹ ਸਾਰਾ ਜਿਹੜਾ ਨਾ ਇੱਥੇ ਇੱਕ ਉਹ ਕਿਆਮਤ ਦਾ ਮੰਜ਼ਰ ਸੀ। ਹਰ ਤਰਫ ਜ਼ਖਮੀ ਸਨ, ਹਰ ਤਰਫ ਲਾਸ਼ਾਂ ਦੇ ਢੇਰ ਲੱਗੇ ਸਨ, ਔਰ ਕੋਈ ਜਿਹੜਾ ਨਾ ਕਿਸੇ ਨੂੰ ਨਹੀਂ ਸੀ ਪਤਾ ਕਿ ਮੇਰਾ ਕੌਣ ਮਰ ਗਿਆ ਤੇ ਕੌਣ ਜ਼ਿੰਦਾ ਹੈ, ਤੇ ਕਿਹੜਾ ਗਵਾਚ ਗਿਆ ਤੇ ਕੀ ਲੁੱਟ ਲਿਆ। ਅੱਲਾਹ ਤਾਲਾ ਐਸੇ ਵਕਤ ਤੋਂ ਸਾਰੇ ਨੂੰ ਬਚਾਏ, ਖਾਓ ਕਿਸੇ ਵੀ ਧਰਮ ਦੇ ਲੋਕ ਨੇ, ਕਤਲੋ ਗਾਰਤ ਨਾਹਕ ਮੌਤ ਤੋਂ ਅੱਲਾਹ ਤਾਲਾ ਬਚਾਏ, ਸਾਡੀ ਇਹ ਦੁਆ ਹੈ। अस्सलाम वालेकुम दोस्तों, मैं औरंगजेब बेग एक नई वीडियो नई कहानी के नाल तुहाडी खिदमत च हाज़र। इस वे मैं खड़ा वा ज़िला नारोवाल का एक एरिया है जिथों बार्डर बिल्कुल नज़दीक है, यानी कि पाकिस्तान और इंडिया की सरहद बिल्कुल नज़दीक है। और इहो एरिया है, इहो जगह है जिथों ट्रेन पाकिस्तान वाली साइड तो इंडिया नूं मूँह कर लैंदी हुंदी सी 1947 की पार्टीशन तो पहले, यानी कि इत्थों ट्रेन इंडिया जाती हुंदी सी। इस पाकिस्तान वाली सरहद ते स्टेशन जिहड़ा ओह जसड़, ਜਿਹੜਾ ਇੰਡੀਆ ਵਾਲੀ ਸਰਹੱਦ ਤੇ ਸਟੇਸ਼ਨ ਹੈ ਉਹਦਾ ਨਾਂ ਹੈ ਡੇਰਾ ਬਾਬਾ ਨਾਨਕ, ਤੇ ਇਹਦੇ ਬਿਲਕੁਲ ਵਿੱਚ ਰਾਵੀ ਦਾ ਹੈਗਾ ਜਿਹੜਾ ਉਹ ਡਿਸਟੈਂਸ ਹੈਗਾ, ਬਾਰਡਰ ਹੈਗਾ ਰਾਵੀ ਕ੍ਰਾਸ ਕਰੋ ਤੇ ਅੱਗੇ ਇੰਡੀਆ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ। ਤੇ ਹੁਣ ਇਸ ਵੀਡੀਓ 'ਚ ਤੁਹਾਨੂੰ ਮੈਂ ਵਿਖਾ ਰਿਹਾ ਵਾਂ ਉਹ ਏਰੀਆ, ਉਹ ਟਰੈਕ ਜਿੱਥੋਂ ਟ੍ਰੇਨ ਇੰਡੀਆ ਨੂੰ ਮੁੜ ਜਾਂਦੀ ਹੁੰਦੀ ਸੀ। ਤੁਸੀਂ ਵੀਡੀਓ ਨਾਲ ਜੁੜੇ ਰਹਿਣਾ, ਕਿਉਂਕਿ ਇਹ ਦੇਖੋ ਮੈਂ ਤੁਹਾਨੂੰ ਬੜੀ ਡਿਟੇਲ ਨਾਲ ਸਮਝਾਉਣ ਲੱਗਾ, ਠੀਕ ਹੈ। ਇਹ ਲਾਈਨ ਅੱਜ ਵੀ ਮੌਜੂਦ ਹੈ, ਇਹ ਦੇਖੋ। ਵੀਡੀਓ ਛੱਡਿਓ ਨਾ ਦੋਸਤੋ, ਇਹੋ ਜਿਹੀ ਵੀਡੀਓ ਬਾਰ-ਬਾਰ ਨਹੀਂ ਲੱਭਦੇ। ਇਹ ਟ੍ਰੇਨ ਪਟਰੀ ਇਹ ਜਾਂਦੀ ਹੈ ਸਿੱਧੀ ਅੱਗੇ ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ ਨੇ, ਉਸ ਤੋਂ ਬਾਅਦ ਫਿਰ ਜਨਾਬ ਬਸਤਾਨ ਅਫਗਾਨਾ, ਫਿਰ ਅੱਗੇ ਜਿਹੜਾ ਨਾ ਇਸ ਤਰ੍ਹਾਂ ਹੀ ਸ਼ੱਕਰਗੜ੍ਹ ਹੈ, ਨੂਰਕੋਟ ਹੈ, ਅੱਗੇ ਮਰਿਆਲ ਤੇ ਚੱਕ ਕਮਰੂ ਜਿਹੜਾ ਕਿ ਲਾਲਾ ਅਮਰਨਾਥ ਇੱਕ ਹਿੰਦੂ ਬਿਜ਼ਨਸਮੈਨ ਜ਼ਿਮੀਂਦਾਰ ਸੀ, ਉਹਦੀ ਜਗ੍ਹਾ 'ਚ ਬਣਾਇਆ ਗਿਆ ਹੈ। ਉਹ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ। ਤੇ ਇਹ ਉਹ ਟਰੈਕ ਹੈਗਾ, ਇਹ ਟਰੈਕ ਜਾਂਦਾ ਇਸ ਸਾਈਡ ਨੂੰ ਅੱਗੇ ਨਾਰੋਵਾਲ ਨੂੰ, ਯਾਨੀ ਇੱਥੇ ਅੱਗੇ ਨਾਲ ਹੀ ਨਾਲਾ ਬਸੰਤਰ ਹੈ ਉਹਦਾ ਪੁਲ, ਉਹਦੇ ਬਿਲਕੁਲ ਨਾਲ ਜਸੜ ਸਟੇਸ਼ਨ ਤੇ ਅੱਗੇ ਨਾਰੋਵਾਲ, ਤੇ ਨਾਰੋਵਾਲ ਤੇ ਫਿਰ ਅੱਗੇ ਦੋ ਮੇਨ ਲਾਈਨ ਆ ਜਾਂਦੀ, ਯਾਨੀ ਬ੍ਰਾਂਚ ਲਾਈਨ। ਇਸ ਸਾਈਡ ਨੂੰ ਅਲੀਪੁਰ, ਸਈਦਾਂ, ਪਸਰੂਰ, ਚਵਿੰਡਾ, ਅੱਲੜ, ਗੁੰਨਾ, ਸਿਆਲਕੋਟ, ਵਜ਼ੀਰਾਬਾਦ, ਸਮੜਿਆਲ, ਉਗੋ ਕੀ, ਤੇ ਨਾਰੋਵਾਲ ਤੋਂ ਇਸ ਸਾਈਡ ਨੂੰ ਰਈਆ, ਬੱਦੋਮੱਲੀ, ਨਾਰੰਗ, ਔਰ ਫਿਰ ਇਸ ਤਰ੍ਹਾਂ ਕਾਲਾ ਖਤਾਈ, ਸ਼ਦਰਾ, ਲਾਹੌਰ, ਤੇ ਫਿਰ ਅੱਗੇ ਮੇਨ ਲਾਈਨ ਮੁਲਤਾਨ, ਖਾਨੇਵਾਲ ਤੇ ਕਰਾਚੀ, ਬਹਾਵਲਪੁਰ ਵਗੈਰਾ ਅੱਗੇ ਆ ਜਾਂਦੇ ਨੇ। ਠੀਕ ਹੋ ਗਿਆ ਜਨਾਬ। ਇੱਥੋਂ ਇਹ ਜਿਹੜਾ ਨਾਲ ਹੈ ਨਾ ਰੇਲਵੇ ਸਟੇਸ਼ਨ ਜਸੜ, ਇਹ ਇੱਥੇ ਇਹ ਬਿਲਕੁਲ ਇੱਥੇ ਆ ਕੇ ਇੱਕ ਮਿੰਟ ਜ਼ੂਮ ਕਰਕੇ ਦਿਖਾ ਦਿਓ। ਇਹ ਦੇਖੋ, ਇਹ ਜਿਹੜੀ ਰੇਲਵੇ ਲਾਈਨ ਹੈ ਕਰਵ ਹੋ ਰਹੀ ਹੈ, ਇਹ ਇੱਥੇ ਦਰਖਤਾਂ ਦੇ ਵਿੱਚ ਜਸੜ ਰੇਲਵੇ ਸਟੇਸ਼ਨ। ਜਸੜ ਤੋਂ ਟ੍ਰੇਨ ਜਦੋਂ ਆਉਂਦੀ ਹੁੰਦੀ ਸੀ ਨਾ ਨਾਰੋਵਾਲ ਤੋਂ ਜਸੜ, ਤੇ ਫਿਰ ਇੱਥੋਂ ਦੋ ਲਾਈਨਾਂ ਹੋ ਜਾਂਦੀਆਂ ਸੀ। ਇਹ ਦੇਖੋ, ਇਹ ਮੋੜ ਇੱਕ ਇੱਧਰ ਨੂੰ ਹੈ, ਤੇ ਮੋੜ ਤੋਂ ਸਿੱਧੀ ਜਿਹੜੀ ਜਾਂਦੀ ਹੁੰਦੀ ਨਾ ਇੱਥੇ ਪਟਰੀ, ਇਹ ਯਾਨੀ ਇਹ ਮੋੜ ਤੋਂ ਇੱਥੋਂ ਪਟਰੀ ਸਿੱਧੀ ਆਉਂਦੀ ਹੁੰਦੀ ਸੀ। ਇਹ ਬੰਨ ਅੱਜ ਵੀ ਮੌਜੂਦ ਹੈਗਾ, ਤੇ ਇਹ ਇੱਥੋਂ ਦੀ ਹੋ ਕੇ ਦੇਖੋ ਤੁਸੀਂ, ਇਹ ਬੰਨ ਜਾ ਰਿਹਾ, ਇਹ ਬੰਨ ਇਹ ਛੱਡਦੀ ਤੀ ਲਾਈਨ, ਇਹ ਨਾਰੋਵਾਲ ਵਾਲੀ ਜਿਹੜੀ ਸ਼ੱਕਰਗੜ੍ਹ ਛੱਡਦੀ ਤੀ, ਇਹ ਬੰਨ ਇੱਥੋਂ ਇਹ ਵੱਡੇ ਦਰਖਤ ਦੇ ਕੋਲੋਂ ਦੀ ਹੋ ਕੇ ਤੇ ਇਹ ਰਾਵੀ ਕ੍ਰਾਸ ਕਰਕੇ ਡੇਰਾ ਬਾਬਾ ਨਾਨਕ। ਉਮੀਦ ਹੈ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਮੈਂ ਸਮਝਾਇਆ ਹੈ ਕਿ ਜਿਹੜਾ 1947 ਵੇਲੇ ਟ੍ਰੇਨ ਚੱਲਦੀ ਹੁੰਦੀ ਸੀ ਉਹ ਕਿਸ ਤਰ੍ਹਾਂ ਜਾਂਦੀ ਹੁੰਦੀ ਸੀ ਔਰ ਕਿੱਧਰ ਨੂੰ ਜਾਂਦੀ ਹੁੰਦੀ ਸੀ। ਔਰ ਇਹ ਦੇਖੋ, ਇਹ ਜਿਹੜਾ ਰੂਟ ਹੈਗਾ ਨਾ, ਇਹ ਉਹ ਰੂਟ ਹੈ ਜਦੋਂ 1947 ਦੀ ਪਾਰਟੀਸ਼ਨ ਵੇਲੇ ਸਭ ਤੋਂ ਜ਼ਿਆਦਾ ਜਿਹੜੇ ਰੈਫਿਊਜੀ ਨੇ ਇਸ ਰੂਟ ਥਾਣੀ ਪਾਕਿਸਤਾਨ ਗਏ ਜਾਂ ਪਾਕਿਸਤਾਨ ਤੋਂ ਇੰਡੀਆ ਗਏ। ਠੀਕ ਹੈ ਜੀ। ਬੜੀਆਂ ਵੀਡੀਓਜ਼ ਜਿਹੜੀਆਂ ਨੇ ਬਜ਼ੁਰਗਾਂ ਦੀਆਂ ਮੈਂ ਵੇਖੀਆਂ ਨੇ, ਉਹ ਪਾਕਿਸਤਾਨ ਦੇ ਬਜ਼ੁਰਗ ਨੇ ਜਾਂ ਇਸ ਵੇਲੇ ਇੰਡੀਆ 'ਚ ਬੈਠੇ ਨੇ, ਜਿਨ੍ਹਾਂ ਹਿਜਰਤ ਕੀਤੀ ਸੀ ਆਪਣੇ ਉਸ ਦੌਰ 'ਚ ਵੱਡਿਆਂ ਦੇ ਨਾਲ। ਉਹਨਾਂ ਨੇ ਕਿਹਾ ਜੀ ਕਿ ਜਸੜ ਸਟੇਸ਼ਨ 'ਤੇ ਜਿਹੜਾ ਨਾ ਉਹ ਇੱਕ ਬੜਾ ਕਿਆਮਤ ਦਾ ਮੰਜ਼ਰ ਸੀ। ਕਿਆਮਤ ਦਾ ਮੰਜ਼ਰ ਕਿਉਂ ਸੀ ਕਿ ਜਿਹੜੇ ਹਿੰਦੂ ਸਿੱਖ ਜਸੜ ਸਟੇਸ਼ਨ 'ਤੇ ਬੈਠੇ ਸਨ ਇੰਡੀਆ ਜਾਣ ਵਾਸਤੇ, ਦਰਿਆ ਪਾਰ ਕਰਨ ਵਾਸਤੇ, ਉਹਨਾਂ ਨੂੰ ਟ੍ਰੇਨ ਪਾਰ ਕੋਈ ਨਹੀਂ ਸੀ ਲੈ ਕੇ ਜਾਂਦੀ, ਕਿਉਂਕਿ ਜਿਹੜੀ ਟ੍ਰੇਨ ਸੀ ਨਾ ਉਹਨਾਂ ਨੂੰ ਮੁਸਲਮਾਨ ਡਰਾਈਵਰਾਂ ਨੂੰ ਇਹ ਪਤਾ ਸੀ ਕਿ ਅਸੀਂ ਅਗਰ ਇੰਡੀਆ ਗਏ ਯਾਨੀ ਕਿ ਡੇਰਾ ਬਾਬਾ ਨਾਨਕ ਤੱਕ ਹਿੰਦੂ ਸਿੱਖਾਂ ਨੂੰ ਛੱਡਣ ਗਏ ਤੇ ਹੋ ਸਕਦਾ ਜਿਹੜੇ ਨੇ ਹਿੰਦੂ ਸਿੱਖ ਉੱਧਰ ਜਿਹੜੇ ਨੇ
ਹੰਗਾਮੇ ਹੋ ਰਹੇ ਨੇ ਸਾਨੂੰ ਕਤਲ ਕਰ ਦੇਣ, ਲਿਹਾਜ਼ਾ ਉਹ ਜੱਸੜ ਸਟੇਸ਼ਨ ਤੇ ਆ ਕੇ ਟ੍ਰੇਨ ਖੜੀ ਕਰ ਦਿੰਦੇ ਸਨ, ਜਾਂ ਬੜਾ ਵੀ ਹੋਇਆ ਨਾਲ ਰਾਵੀ ਦੇ ਉਰਲੇ ਸਾਈਡ ਤੇ ਟ੍ਰੇਨ ਖੜੀ ਕਰਕੇ ਤੇ ਆਂਦੇ ਹਨ ਪੈਦਲ ਪੋਲ ਕ੍ਰਾਸ ਕਰਕੇ ਚਲੇ ਜਾਓ। ਅੱਛਾ, ਜਿਹੜੇ ਆਉਂਦੇ ਸਨ ਮੁਸਲਮਾਨ ਇੰਡੀਆ ਵਾਲੀ ਸਾਈਡ ਤੋਂ ਉਹ ਵੀ ਫੱਟੜ ਹੋਏ ਸਨ, ਕਿਉਂਕਿ ਉਦੋਂ ਕਤਲੋ ਗਾਰਤ ਆਮ ਹੋ ਚੁੱਕੀ ਸੀ। ਇਧਰੋਂ ਵੀ ਬੰਦੇ ਮਾਰੇ ਜਾਂਦੇ ਸਨ, ਫਿਰ ਲੁੱਟ ਲਟਾਈ ਸੀ, ਤੇ ਇੰਡੀਆ ਵਾਲੀ ਸਾਈਡ ਤੇ ਵੀ ਜਿਹੜੇ ਮੁਸਲਮਾਨ ਇੰਡੀਆ ਦੇ ਵਿੱਚੋਂ ਆਉਂਦੇ ਸਨ ਨਾ, ਉਹ ਵੀ ਜਿਹੜੇ ਨਾ ਉਹ ਜਾਂ ਤੇ ਆਪਣੀਆਂ ਲਾਸ਼ਾਂ ਦਰਿਆ 'ਚ ਸੁੱਟ ਕੇ ਆ ਜਾਂਦੇ ਸਨ, ਜਾਂ ਜਿਹੜੇ ਜ਼ਖਮੀ ਨੇ ਉਹ ਮਰਿਆਂ ਬਰਾਬਰ ਵਿਚਾਰੇ ਉਹ ਇੱਥੇ ਆਉਂਦੇ ਸਨ। ਤੇ ਇਹ ਏਰੀਆ ਜਿਹੜਾ ਜਿੰਨਾ ਵੀ ਹੈ ਨਾ, ਇਹ ਦੱਸਿਆ ਬਜ਼ੁਰਗਾਂ ਨੇ ਕਿ ਇਹ ਸਾਰਾ ਜਿਹੜਾ ਨਾ ਇੱਥੇ ਇੱਕ ਉਹ ਕਿਆਮਤ ਦਾ ਮੰਜ਼ਰ ਸੀ। ਹਰ ਤਰਫ ਜ਼ਖਮੀ ਸਨ, ਹਰ ਤਰਫ ਲਾਸ਼ਾਂ ਦੇ ਢੇਰ ਲੱਗੇ ਸਨ, ਔਰ ਕੋਈ ਜਿਹੜਾ ਨਾ ਕਿਸੇ ਨੂੰ ਨਹੀਂ ਸੀ ਪਤਾ ਕਿ ਮੇਰਾ ਕੌਣ ਮਰ ਗਿਆ ਤੇ ਕੌਣ ਜ਼ਿੰਦਾ ਏ, ਤੇ ਕਿਹੜਾ ਗਵਾਚ ਗਿਆ ਤੇ ਕੀ ਲੁੱਟ ਲਿਆ। ਅੱਲਾਹ ਤਾਲਾ ਐਸੇ ਵਕਤ ਤੋਂ ਸਾਰੇ ਨੂੰ ਬਚਾਏ। ਖਾਓ ਕਿਸੇ ਵੀ ਧਰਮ ਦੇ ਲੋਕ ਨੇ, ਕਤਲੋ ਗਾਰਤ ਨਾਹਕ ਮੌਤ ਤੋਂ ਅੱਲਾਹ ਤਾਲਾ ਬਚਾਏ, ਸਾਡੀ ਇਹ ਦੁਆ ਹੈ। ਤੇ ਜਨਾਬ ਇਹ ਹੁਣ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਏਰੀਆ, ਇਹ ਨਾਲ ਰੇਲਵੇ ਦੀ ਪਟੜੀ ਦੇ ਨਾਲ ਨਾ ਸੜਕ ਹੈਗੀ ਹੈ, ਇਹ ਸਿੱਧੀ ਜਾਂਦੀ ਹੈ ਅੱਗੇ ਨਾਰੋਵਾਲ ਨੂੰ, ਤੇ ਇੱਥੋਂ ਕੱਚਾ ਪਿਆ ਜਾਂਦਾ ਹੁੰਦਾ ਸੀ ਇੰਡੀਆ ਵੀ ਅੰਮ੍ਰਿਤਸਰ, ਕਿਉਂਕਿ ਉਦੋਂ ਜਿਹੜਾ ਨਾ ਤਜਾਰਤ ਬੜੀ ਹੁੰਦੀ ਸੀ। ਔਰ ਜਿਹੜਾ ਰਾਵੀ ਦੇ ਵਿੱਚ ਪੁਲ ਹੈ ਨਾ, ਉਹ ਡਬਲ ਪੁਲ ਸੀ, ਯਾਨੀ ਕਿ ਉਹਦੇ ਉੱਤੋਂ ਦੀ ਸੇਮ ਪੁਲ ਦੇ ਉੱਤੋਂ ਦੀ ਟ੍ਰੇਨ ਜਾਂਦੀ ਹੁੰਦੀ ਸੀ, ਔਰ ਨਾਲ ਹੀ ਉਹਦੇ ਥੱਲਿਓਂ ਦੀ ਬੱਸਾਂ ਯਾਨੀ ਕਿ ਪੈਦਲ ਗੱਡੇ, ਉਹ ਟ੍ਰੈਫਿਕ ਵੀ ਚੱਲਦੀ ਸੀ। ਉਹ ਪੁਲ ਇਸ ਵੇਲੇ ਬਿਲਕੁਲ ਤਬਾਹ ਹੋ ਗਿਆ, ਉਹਦੇ ਸਿਰਫ ਬਾਕੀਆਤ ਮੌਜੂਦ ਨੇ, ਪਿੱਲਰ ਮੌਜੂਦ ਨੇ ਉਹਦੇ ਵਿੱਚ ਜਿਹੜੇ ਸੀਮੈਂਟ ਦੇ ਬਣੇ ਨੇ, ਜਿਹਦੇ ਉੱਤੇ ਲੋਹੇ ਦਾ ਪੁਲ ਬਣਿਆ ਸੀ। ਉਹ ਲੋਹੇ ਦਾ ਪੁਲ ਖਤਮ ਹੋ ਗਿਆ 1965 ਦੀ ਜੰਗ ਦੇ ਵਿੱਚ, ਤਬਾਹ ਹੋ ਗਿਆ ਸੀ। ਉਸ ਤੋਂ ਬਾਅਦ ਉਹ ਫਿਰ ਲੋਹਾ ਵੇਚ-ਵੂਚ ਕੇ ਤੇ ਉਹਨਾਂ ਨੇ ਬੰਨੇ ਲਾਵਾਂ ਮਾਰਿਆ, ਠੀਕ ਹੈ, ਮੁਤਲਕਾ ਜਿਹੜੇ ਵੀ ਜ਼ਿੰਮੇਦਾਰ ਸਨ। ਤੇ ਉਹ ਜਿਹੜੇ ਉਹਦੇ ਰਾਵੀ ਦੇ ਵਿੱਚ ਜਿਹੜੇ ਹੈਗੇ ਨੇ ਉਹਦੇ ਪਿੱਲਰਸ ਉਹ ਅੱਜ ਵੀ ਮੌਜੂਦ ਹੈਗੇ ਨੇ। ਠੀਕ ਹੋ ਗਿਆ ਜਨਾਬ। ਤੇ ਇਹ ਜਨਾਬ ਇੱਥੋਂ 2 ਲਾਈਨਾਂ ਹੁੰਦੀਆਂ ਸਨ ਜਿਹੜੀਆਂ ਕਿ ਇੱਥੇ ਕਾਂਟਾ ਵੀ ਚੇਂਜ ਕਰਨ ਵਾਲਾ ਸੀ, ਉਹ ਖਤਮ ਹੋ ਗਿਆ। ਤੇ ਥੋੜਾ ਜਿਹਾ ਤੁਹਾਨੂੰ ਬੰਦ ਦਿਖਾ ਲਣਾ, ਇਹ ਬੰਦ ਉੱਤੇ ਨਾ ਗੀਟੇ ਅੱਜ ਵੀ ਮੌਜੂਦ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉਸ ਦੌਰ ਦੇ ਜਿਹੜੇ ਗੀਟੇ ਨੇ ਯਾਨੀ ਕਿ ਜਿਹੜੇ ਛੋਟੇ ਪੱਥਰ ਨੇ ਉਹ ਰੇਲਵੇ ਟਰੈਕ ਦੇ ਉੱਤੇ ਆਫਕੋਰਸ ਅੱਜ ਵੀ ਵਿਛਾਏ ਜਾ ਰਹੇ ਨੇ, ਉਦੋਂ ਵੀ। ਇਹ ਦੇਖੋ ਇੱਥੇ ਪਟਰੀ ਗਾਇਬ ਹੋ ਗਈ ਹੈ, ਲੇਕਿਨ ਇਹ ਗੀਟੇ ਅੱਜ ਵੀ ਮੌਜੂਦ ਨੇ, ਪੱਥਰ ਇਹ ਦੇਖੋ ਤੁਸੀਂ, ਠੀਕ ਹੈ ਨਾ। ਇਹ ਦੇਖੋ ਇਹ ਬਹੁਤ ਸਾਰੇ ਪੱਥਰ ਇੱਥੇ ਅੱਜ ਵੀ ਮੌਜੂਦ ਹੈਗੇ ਨੇ, ਜਿਹੜੇ ਇਸ ਚੀਜ਼ ਦੇ ਗਵਾਹ ਨੇ ਕਿ ਇੱਥੇ ਇਹਦੇ ਉੱਤੇ ਬਿਲਕੁਲ ਰੇਲਵੇ ਟਰੈਕ ਸੀ ਜਿਹੜਾ ਕਿ ਡੇਰਾ ਬਾਬਾ ਨਾਨਕ ਇੰਡੀਆ ਜਾਂਦਾ ਹੁੰਦਾ ਸੀ। ਠੀਕ ਹੈ ਜੀ। ਇਹ ਜਨਾਬ ਇਸ ਵੇਲੇ ਹਰ ਪਾਸੇ ਵੀਰਾਨੀ ਛਾਈ ਹੈ। ਠੀਕ ਹੈ ਜੀ। ਅੱਛਾ, ਇਹ ਜਨਾਬ ਇਹ ਤੁਹਾਨੂੰ ਜਿਹੜਾ ਲਿਵਰ ਨਜ਼ਰ ਆ ਰਿਹਾ ਖੰਭਾ, ਇਹਦੇ ਉੱਤੇ ਲੱਗਾ ਹੁੰਦਾ ਸੀ ਸਿਗਨਲ ਡਾਊਨ ਕਰਨ ਵਾਲਾ, ਜਾਂ ਤਾਂ ਕਿ ਟ੍ਰੇਨ ਜਿਹੜੀ ਹੈ ਨਾ ਉਹ ਆ ਜਾਏ ਜਾਂ ਖੜੀ ਹੋ ਜਾਏ। ਤੇ ਇਹ ਸਿਗਨਲ ਦੇ ਜਿਹੜੇ ਹੈਗੇ ਨੇ ਉੱਤੇ ਆਪਣਾ ਸਿਗਨਲ ਡਾਊਨ ਕਰਨ ਵਾਲਾ ਉਹ ਤੇ ਖਤਮ ਹੋ ਗਿਆ, ਲੇਕਿਨ ਸਿਰਫ ਜਿਹੜਾ ਲਿਵਰ ਹੈ ਨਾ ਖੰਭਾ ਉਹ ਰਹਿ ਗਿਆ। ਤੇ ਇਹ ਜਨਾਬ ਨਾਰੋਵਾਲ ਦਾ ਏਰੀਆ, ਨਾਰੋਵਾਲ ਸ਼ਕਰਗੜ੍ਹ ਲਾਈਨ, ਤੇ ਇਹ ਨਾਰੋਵਾਲ ਡੇਰਾ ਬਾਬਾ ਨਾਨਕ ਲਾਈਨ। ਇਹ ਲਾਈਨ ਅੱਜ ਮੌਜੂਦ ਹੈ, ਲੇਕਿਨ ਇਹਦੇ ਤੇ ਟ੍ਰੇਨ ਕੋਈ ਨਹੀਂ ਚੱਲਦੀ। ਇਹ ਲਾਈਨ ਵੀ ਮੌਜੂਦ ਨਹੀਂ ਤੇ ਟ੍ਰੇਨ ਵੀ ਮੌਜੂਦ ਨਹੀਂ। ਅੱਛਾ ਦੋਸਤੋ, ਇਹ ਜਿਹੜੇ ਟਰੈਕ ਤੇ ਮੈਂ ਬੈਠਾ ਨਾ, ਇਹ ਵਿਛਾਇਆ ਗਿਆ ਸੀ 1926 ਦੇ ਵਿੱਚ। 1926 'ਚ ਅੰਗਰੇਜ਼ ਨੇ ਇਹ ਟਰੈਕ ਵਿਛਾਇਆ ਸੀ, ਜਿਹੜਾ ਕਿ ਜੰਮੂ ਦੀ ਜਿਹੜੀ ਸਰਹੱਦ ਦੇ ਚੱਕ ਕਮਰੂ ਪਾਕਿਸਤਾਨ ਵਾਲੀ ਸਾਈਡ, ਉਦੋਂ ਜ਼ਿਲ੍ਹਾ ਗੁਰਦਾਸਪੁਰ ਦਾ ਜਿਹੜਾ ਹਿੱਸਾ ਹੁੰਦਾ ਸੀ, ਇਹ ਉੱਥੋਂ ਤੱਕ ਟਰੈਕ ਵਿਛਾਇਆ ਗਿਆ ਸੀ, ਨਾਰੋਵਾਲ ਤੋਂ ਚੱਕ ਕਮਰੂ ਤੱਕ। ਲੇਕਿਨ ਨਾਰੋਵਾਲ ਤੋਂ ਜੱਸੜ ਤੋਂ ਫਿਰ ਇੰਡੀਆ ਨੂੰ ਵੀ ਰਸਤਾ ਦਿੱਤਾ ਗਿਆ, ਕਿਉਂਕਿ ਉਦੋਂ ਤੇ ਪਾਕਿਸਤਾਨ ਹਿੰਦੁਸਤਾਨ ਇਕੱਠਾ ਸੀ, ਤੇ ਨਾ ਹੀ ਕਿਸੇ ਨੂੰ ਪਤਾ ਸੀ ਕਿ ਇਹ ਅਲੱਗ-ਅਲੱਗ 2 ਮੁਲਕ ਬਣ ਜਾਣਗੇ। ਤੇ ਅੰਗਰੇਜ਼ ਨੇ ਪੂਰੇ ਮੁਲਕ ਵਿੱਚ ਯਾਨੀ ਕਿ ਇੰਡੀਆ ਪਾਕਿਸਤਾਨ ਜਿਹੜੇ ਇੰਡੀਆ ਇਲਾਕੇ ਹੈਗੇ ਨੇ, ਟ੍ਰੇਨਾਂ ਦਾ ਜਾਲ ਵਿਛਾ ਦਿੱਤਾ ਸੀ। ਤੇ ਅੱਜ ਹੁਣ ਜਿਹੜਾ ਨਾ ਇਹ ਚੀਜ਼ਾਂ ਤੇ ਮੌਜੂਦ ਨੇ, ਬਜ਼ੁਰਗਾਂ ਦੀਆਂ ਯਾਦਾਂ ਮੌਜੂਦ ਨੇ, ਬਜ਼ੁਰਗਾਂ ਦੀਆਂ ਗੱਲਾਂ ਮੌਜੂਦ ਨੇ, ਲੇਕਿਨ ਵਕਤ ਨਹੀਂ ਹੈਗਾ, ਵਕਤ ਗੁਜ਼ਰ ਗਿਆ, ਉਹ ਵਕਤ ਗੁਜ਼ਰ ਗਿਆ। ਕੀ ਵੈਸੇ ਜ਼ਮਾਨਾ ਹੁੰਦਾ ਹੈਗਾ, ਤੁਸੀਂ ਕਦੇ ਸੋਚਿਆ ਕਿ ਜਨਾਬ ਇੱਥੋਂ ਬਜ਼ੁਰਗ ਕਹਿ ਰਹੇ ਨੇ, ਖਾ ਕਿਸੇ ਵੀ ਧਰਮ ਦੇ ਨੇ, ਕਿ ਮੈਂ ਜਨਾਬ ਗੱਡੇ ਤੇ ਸਮਾਨ ਲੈਣ ਚੱਲਾਂ ਅੰਮ੍ਰਿਤਸਰ ਤੋਂ, ਮੇਰੀ ਦੁਕਾਨ ਹੈ, ਕੱਪੜਾ ਲੈਣ ਚੱਲਾਂ, ਜਾਂ ਮੈਂ XYZ ਜੋ ਵੀ ਹੈ, ਜਾਂ ਉਹ ਕਹਿ ਰਹੇ ਹੋਣਗੇ ਜੀ ਅਸੀਂ ਨਾਰੋਵਾਲ ਚੱਲੇ ਹਾਂ ਰਾਵੀ ਪਾਰ ਕਰਕੇ, ਦਿੱਲੀੋਂ ਆਏ ਹਾਂ, ਕੋਲਕਾਤਾ ਤੋਂ ਆਏ ਹਾਂ, ਨਈ ਦਿੱਲੀ ਤੋਂ ਆਏ ਹਾਂ। ਤੇ ਅੱਜ ਵਕਤ ਜਿਹੜਾ ਨਾ ਉਹ ਬਿਲਕੁਲ ਨਾ ਆਪਣੀਆਂ ਯਾਦਾਂ ਛੱਡ ਕੇ ਚਲਾ ਗਿਆ। ਆਓ ਵਾਅਦਾ ਕਰਨੇ ਆ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਨੂੰ ਹੱਕ ਕਤਲ ਨਹੀਂ ਕਰਾਂਗੇ, ਸੁਣੀ ਸੁਣਾਈ ਗੱਲਾਂ ਦੇ ਉੱਤੇ ਆਪਣੇ ਆਪ ਨੂੰ ਗੁੱਸਾ ਦਿਲਾ ਕੇ ਤੇ ਹਰ ਪਾਸੇ ਮਾਰੋ ਮਾਰ ਨਹੀਂ ਕਰਾਂਗੇ। ਔਰ ਜਿਹੜੇ ਮਾਜ਼ੀ ਦੇ ਫੱਟ ਲੱਗੇ ਨੇ ਪਾਰਟੀਸ਼ਨ ਦੇ ਦੌਰਾਨ, ਉਹਨਾਂ ਨੂੰ ਆਪਣੇ ਪਿਆਰ ਨਾਲ, ਆਪਣੇ ਮੁਹੱਬਤ ਨਾਲ ਦਸੀਏ। ਆ ਜਿਹੜੀਆਂ ਮੈਂ ਵੀਡੀਓ ਬਣਾਉਂਦਾ ਨਾ, ਇਹਦਾ ਮਕਸਦ ਵੀ ਇਹੀ ਹੈ। ਉਹ ਕਤਲ ਮੈਂ ਨਹੀਂ ਸਨ ਕੀਤੇ, ਉਹ ਕਤਲ ਤੁਸਾਂ ਵੀ ਨਹੀਂ ਸਨ ਕੀਤੇ, ਜਿਨ੍ਹਾਂ ਕੀਤੇ ਸਨ
ਉਹਨਾਂ ਨੂੰ ਜ਼ਰੂਰ ਉੱਤੇ ਉਹਨਾਂ ਦੀ ਪੁੱਛ ਹੋਏਗੀ, ਰੱਬ ਕੋਲ ਉਹਨਾਂ ਦੀ ਪੁੱਛ ਹੋਏਗੀ। ਅਗਰ ਕਿਸੇ ਮੁਸਲਮਾਨ ਨੇ ਨਹੱਕ ਹਿੰਦੂ ਨੂੰ ਮਾਰਿਆ ਉਹਦੀ ਵੀ ਪੁੱਛ ਹੋਣੀ ਹੈ, ਅਗਰ ਕਿਸੇ ਹਿੰਦੂ ਨੇ ਨਹੱਕ ਮੁਸਲਮਾਨ ਨੂੰ ਮਾਰਿਆ ਪੁੱਛ ਉਹਦੀ ਵੀ ਹੋਣੀ ਹੈ। ਤੇ ਇਸ ਲਈ ਆਇੰਦਾ ਅਸੀਂ ਆਪਣੀ ਜ਼ਿੰਦਗੀ ਨੂੰ ਬੜੇ ਪਿਆਰ ਮੁਹੱਬਤ ਦੇ ਨਾਲ ਅੱਗੇ ਲੈ ਕੇ ਜਾਈਏ। ਇਹ ਜਿਹੜੀਆਂ ਨਫ਼ਰਤਾਂ ਨੇ ਦਿਲਾਂ ਦੇ ਵਿੱਚ, ਤੇ ਜਿਹੜੇ ਇੰਡੀਆ ਦੇ ਤੇ ਪਾਕਿਸਤਾਨ ਦੇ ਜਾਂ ਜਿਹੜੇ ਵੀ ਚੈਨਲਸ ਨਫ਼ਰਤ ਫੈਲਾਉਂਦੇ ਨੇ, ਅਸੀਂ ਉਹਨਾਂ 'ਤੇ ਯਕੀਨ ਕਰਨ ਦੀ ਬਜਾਏ ਅਸੀਂ ਖੁਦ ਵੇਖੀਏ ਕਿ ਯਾਰ ਆਇਆ ਕਿ ਇੱਕ ਦੂਜੇ ਕੋਲ ਨਫ਼ਰਤ ਹੈ ਕਿ ਨਹੀਂ, ਇੱਕ ਦੂਜੇ ਨਾਲ ਪਿਆਰ ਹੈ ਕਿ ਨਹੀਂ, ਤਾਂ ਕਿ ਇਹ ਦੁਨੀਆ ਨੂੰ ਅਸੀਂ ਜੰਨਤ ਦਾ ਨਜ਼ਾਰਾ ਬਣਾਈਏ ਔਰ ਇੱਥੇ ਜਨਾਬ ਅਮਨ ਅਮਾਨ ਰਹੀਏ, ਜਿੱਥੇ ਸਾਡੇ ਬਜ਼ੁਰਗਾਂ ਦੀਆਂ ਯਾਦਾਂ ਨੇ, ਜਿੱਥੇ ਸਾਡੇ ਬਜ਼ੁਰਗਾਂ ਨੇ ਪੈਰ ਰੱਖੇ ਨੇ, ਜਿੱਥੇ ਉਹਨਾਂ ਨੇ ਘਰ ਬਣਾਏ ਸਨ, ਮਕਾਨ ਬਣਾਏ ਸਨ, ਦੁਕਾਨਾਂ ਬਣਾਈਆਂ ਸਨ, ਖੂਹ ਲਾਏ ਸਨ, ਖਰਾਸ ਲਾਏ ਸਨ ਆਟਾ ਪੀਣ ਵਾਲੇ। ਹੁਣ ਨਵੀਂ ਨਸਲ ਨੂੰ ਖਰਾਸ ਦਾ ਨਹੀਂ ਪਤਾ। ਇਹ ਜਨਾਬ ਚੱਕੀ ਹੁੰਦੀ ਸੀ ਇੱਕ ਦੌਰ ਦੇ ਵਿੱਚ, ਅੱਗੇ ਢੱਗੇ ਜੋ ਕੇ ਤੇ ਆਟਾ ਪੀਸਾ ਜਾਂਦਾ ਸੀ। ਖੈਰ ਜਿੱਥੇ ਰਹੋ ਖੁਸ਼ ਰਹੋ। ਜਿਹਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਮੇਰੀ ਹਰ ਮਾਲੂਮਾਤ ਦੀ ਨਵੀਂ ਦਿਲਚਸਪ ਵੀਡੀਓ ਤੁਹਾਨੂੰ ਕਲਿੱਕ ਕਰਦੀ ਮਿਲ ਜਾਏ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।